ਨਾਜ਼ਰੀਨ T20 ਵਰਲਡ ਕੱਪ ਵਿੱਚ ਖਰਾਬ ਕਾਰਕਰਦਗੀ ਤੋਂ ਬਾਅਦ ਪਾਕਿਸਤਾਨ ਦੀ ਟੀਮ ਇਸ ਟਾਈਮ ਲਾਹੌਰ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਯਾਦ ਹੋਏਗਾ ਚੇਅਰਮੈਨ ਪੀਸੀਬੀ ਮੋਹਸਿਨ ਨਕवी ਸਾਹਿਬ ਨੇ ਹਰ ਖਿਡਾਰੀ ਉੱਤੇ 50 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ ਤੇ ਬੜੀ ਮਾਯੂਸਕੁਨ ਕਾਰਕਰਦਗੀ ਸੀਗੀ। ਯਕੀਨੀ ਤੌਰ ਤੇ ਕਪਤਾਨੀ ਦੇ ਜਿਹੜੇ ਡਿਸੀਜਨ ਮੇਕਿੰਗ ਸੀਗੇ ਉਹਨਾਂ ਉੱਤੇ ਵੀ ਬੜੇ ਸਵਾਲਾਤ ਉੱਠ ਖੜੇ ਹੋਏ ਨੇ। ਤੁਹਾਨੂੰ ਪਤਾ ਹੈ T20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ, ਨਿਊਜ਼ੀਲੈਂਡ, ਜਨੂਬੀ ਅਫਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ। ਇਹਦੇ ਉੱਤੇ ਗੱਲ ਕਰਾਂਗੇ, ਸਾਡੇ ਨਾਲ ਮੌਜੂਦ ਨੇ ਮੁਹੰਮਦ ਯੂਸਫ ਅੰਜਮ ਸਾਹਿਬ। ਯੂਸਫ ਸਾਹਿਬ, ਵੱਧ ਜੀ ਆਇਆਂ ਨੂੰ। ਪਹਿਲਾਂ ਤਾਂ ਇਹ ਦੱਸੋ ਜਿਹੜੇ ਜੁਰਮਾਨੇ ਕੀਤੇ ਗਏ ਨੇ ਖਿਡਾਰੀਆਂ ਉੱਤੇ, ਮਾਜ਼ੀ 'ਚ ਵੀ ਅਸੀਂ ਵੇਖਿਆ ਕੋਈ ਪੋਜ਼ੀਟਿਵ ਆਊਟਕਮ ਨਹੀਂ ਨਿਕਲੇ, ਲੇਕਿਨ ਹੁਣ ਬੜੇ ਸਖਤ ਫੈਸਲੇ ਕੀਤੇ ਜਾ ਰਹੇ ਨੇ, ਕੋਈ ਅੱਛਾ ਰਿਜ਼ਲਟ ਨਿਕਲੇਗਾ ਤੁਹਾਡੀ ਨਜ਼ਰ ਵਿੱਚ? ਜੀ ਮੁਫਾਦ ਜੀ, ਬੜੀ ਸਾਡੇ ਸਾਰਿਆਂ ਵਾਸਤੇ ਬੜੀ ਅਫਸੋਸਨਾਕ ਤੇ ਮਾਯੂਸਕੁਨ ਸੂਰਤ ਹਾਲ ਹੈਗੀ ਆ। ਜਿਹੜਾ ਕ੍ਰਿਕਟ ਅਸੀਂ ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈਗੇ ਆ ਤੇ ਹੁਣ 4 ICC ਦੇ ਇਵੈਂਟਸ ਹੋ ਚੁੱਕੇ ਨੇ। ਪਾਕਿਸਤਾਨ ਦੀ ਜਿਹੜੀ ਟੀਮ ਦੀ ਪਰਫਾਰਮੈਂਸ ਹੈਗੀ ਆ ਉਹ ਦਿਨ ਬ ਦਿਨ ਨੀਚੇ ਨੂੰ ਆ ਰਹੀ ਹੈਗੀ ਆ। ਤੇ ਤੁਹਾਨੂੰ ਪਤਾ ਕਿ ਕ੍ਰਿਕਟ ਪੂਰਾ ਵਾਹਿਦ ਖੇਡ ਹੈਗਾ ਪਾਕਿਸਤਾਨ ਦਾ, ਜਿਹੜੀ ਪੂਰੀ ਕੌਮ ਨੂੰ ਯੂਨਾਈਟ ਕਰਦਾ ਹੈਗਾ। ਸਾਰੇ ਲੋਕ ਬੜੀ ਦੁਆਵਾਂ ਮੰਗਦੇ ਨੇ ਕਿ ਪਾਕਿਸਤਾਨ ਟੀਮ ਅੱਛਾ ਪਰਫਾਰਮੈਂਸ ਕਰੇ। ਹਰ ਮੈਚ ਦੇ ਨਾਲ ਪਾਕਿਸਤਾਨ ਦੀ ਜਿਹੜੀ ਤਵੱਕੁਆਤ ਨੇ ਉਹ ਵੱਧਦੀਆਂ ਨੇ, ਲੇਕਿਨ ਸਾਡੀ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਥੱਲੇ ਦੀ ਥੱਲੇ ਆਉਂਦੀ ਹੈਗੀ ਆ। ਤੇ ਬਹੁਤ ਅੱਛੀ ਗੱਲ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਕੋਈ ਇਸ ਜਾਨਬ ਜਿਨਕੀ ਚੀਜ਼ਾਂ ਸਟੈਪ ਲੈ ਰਿਹਾ ਹੈ ਕਿ ਉਹਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਨੇ ਖਿਡਾਰੀਆਂ ਨੂੰ। ਮੈਂ ਸਮਝਦਾ ਕਿ ਸਿਰਫ ਜੁਰਮਾਨੇ ਖਿਡਾਰੀਆਂ ਨੂੰ ਨਹੀਂ ਹੋਣੇ ਚਾਹੀਦੇ, ਉਹਨਾਂ ਸਾਰਿਆਂ ਨੂੰ ਚੀਜ਼ਾਂ ਨੂੰ ਬੰਦਿਆਂ ਨੂੰ ਹੋਣੇ ਚਾਹੀਦੇ ਨੇ ਜਿਹੜੇ ਇਸ ਟੀਮ ਦੇ ਨਾਲ ਕਿਸੇ ਨਾ ਕਿਸੇ ਹਵਾਲੇ ਨਾਲ ਵੀ ਇਹਦੀ ਮੁਸ਼ਾਵਰਤ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਕੋਈ ਆਪਣਾ ਕਿਰਦਾਰ ਅਦਾ ਕੀਤਾ ਹੈਗਾ। ਜਦੋਂ ਤੱਕ ਅਸੀਂ ਆਪਣਾ ਇਤਸਾਬ ਦਾ ਜਿਹੜਾ ਅਲਮ ਉਹ ਬੁਲੰਦ ਨਹੀਂ ਕਰਾਂਗੇ, ਜਿਹੜੀ ਸਾਡੇ ਕ੍ਰਿਕਟ ਹੈਗੀ ਉਹ ਬਿਲਕੁਲ ਠੀਕ ਨਹੀਂ ਹੋਏਗੀ। ਤੇ ਹਰ ਸਾਲ 2024 'ਚ ਸਾਨੂੰ ਯਾਦ ਆ ਕਿ ਜਦੋਂ 2024 'ਚ ਪਾਕਿਸਤਾਨ ਦੀ ਟੀਮ ICC T20 ਵਰਲਡ ਕੱਪ 'ਚ ਪਹਿਲੇ ਰਾਊਂਡ 'ਚ ਬਾਹਰ ਹੋਈ ਸੀ ਤਾਂ ਉਦੋਂ ਵੀ ਸਰਜਰੀ ਦਾ ਨਾਅਰਾ ਬੁਲੰਦ ਕੀਤਾ ਗਿਆ ਸੀ ਕਿ ਆਪਰੇਸ਼ਨ ਕਲੀਨਅਪ ਹੋਏਗਾ, ਲੇਕਿਨ ਅਸੀਂ ਦੇਖਿਆ ਕਿ 2-4 ਤਬਦੀਲੀਆਂ ਤੋਂ ਇਲਾਵਾ ਸਾਨੂੰ ਕੋਈ ਐਸੀ ਚੀਜ਼ ਨਜ਼ਰ ਨਹੀਂ ਆਈ ਜਿਹਦੇ ਦੀ ਵਜ੍ਹਾ ਤੋਂ ਪਾਕਿਸਤਾਨ ਦੀ ਟੀਮ ਬਿਹਤਰ ਹੁੰਦੀ। ਤੇ ਖਾਸ ਤੌਰ 'ਤੇ ਕਪਤਾਨ ਸਲਮਾਨ ਅਲੀ ਆਗਾ ਦਾ ਅਸੀਂ ਪਹਿਲੇ ਵੀ ਜ਼ਿਕਰ ਕਰੀਦਾ ਹੈਗਾ ਕਿ ਉਹਨਾਂ ਦੀ ਜਿਹੜੀ ਕਪਤਾਨੀ ਦੇ ਫੈਸਲੇ ਸਨ, ਸਿਰਫ ਉਹਨਾਂ ਦੀ ਕਪਤਾਨੀ ਦੇ ਫੈਸਲਿਆਂ ਦੀ ਵਜ੍ਹਾ ਤੋਂ ਸਾਨੂੰ ਕਈ ਜਗ੍ਹਾ 'ਤੇ ਬੜਾ ਨੁਕਸਾਨ ਪਹੁੰਚਿਆ ਹੈਗਾ। ਅਸੀਂ ਬਾਰਹਾ ਕਹਿੰਦੇ ਰਹੇ ਕਿ ਜੇ ਸਲਮਾਨ ਅਲੀ ਆਗਾ ਕਪਤਾਨੀ ਦਾ ਮਟੀਰੀਅਲ ਨਹੀਂ ਹੈਗੇ ਨੇ ਤਾਂ ਵਾਹਿਦ ਖਿਡਾਰੀ ਸਨ ਜਿਹੜੇ T20 ਫਾਰਮੈਟ ਵਿੱਚ ਫਿੱਟ ਨਹੀਂ ਹੁੰਦੇ ਸਨ, ਲੇਕਿਨ ਉਹਨੂੰ ਫਿਟਨ ਕੀਤਾ ਗਿਆ ਹੈਗਾ, ਉਹਨੂੰ ਸਪੋਰਟ ਕੀਤਾ ਗਿਆ ਹੈਗਾ। ਉਹ ਤੋਂ ਸੋਨੇ 'ਤੇ ਸੁਹਾਗਾ ਕਿ ਜਿਹੜਾ ਕੋਚ ਸੀ, ਹੈੱਡ ਕੋਚ ਮਾਈਕ ਹੈਸਨ, ਉਹ ਵੀ ਉਹਦੀ ਜਿਹੜੀ ਫਰੈਂਚਾਈਜ਼ ਸੀ ਉਹਦਾ ਆ ਗਿਆ ਤੇ ਫਿਰ ਇੱਕ ਇਕੱਲਾ 2 ਯਾਰਾਂ ਇਕੱਠੇ ਹੋ ਗਏ ਨੇ ਤੇ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹਨਾਂ ਨੇ ਪਾਕਿਸਤਾਨ ਨੂੰ ਅੱਜ ਇਸ ਹਾਲ ਤੱਕ ਪਹੁੰਚਾਇਆ ਕਿ ਅਸੀਂ ਇੱਥੇ ਬਹਿ ਕੇ ਮਾਤਮ ਕਰ ਰਹੇ ਹਾਂ ਪਾਕਿਸਤਾਨ ਟੀਮ ਦੀ ਪਰਫਾਰਮੈਂਸ 'ਤੇ। ਅਫਸਰਦਾ ਹੈਗੇ ਆ ਕਿ ਜਿਹੜੀ ਸਾਨੂੰ ਤਵੱਕੁਆਤ ਸੀ ਉਹਨਾਂ ਦੀ ਟੀਮ ਨਹੀਂ ਉਤਰੀ ਹੈਗੀ ਆ। ਸਾਨੂੰ ਬਿਹਤਰ ਪਲੈਨਿੰਗ ਦੀ ਲੋੜ ਹੈਗੀ ਆ, ਬੋਲਡ ਸਟੈਪ ਲੈਣ ਦੀ ਲੋੜ ਹੈਗੀ ਆ। ਤੇ ਤੁਸੀਂ ਪੁੱਛੋ ਤਾਂ ਮੇਰੀ ਰਾਏ ਵਿੱਚ ਤਾਂ ਪਾਕਿਸਤਾਨ ਟੀਮ ਨੂੰ ਹੁਣ ਵਕਤ ਆ ਗਿਆ ਕਿ ਸਾਨੂੰ ਇੱਕ ਅਨਾਊਂਸ ਕਰ ਦੇਣਾ ਚਾਹੀਦਾ ਕਿ ਪਾਕਿਸਤਾਨ ਦੀ ਜਿਹੜੀ T20 ਟੀਮ ਅਲੱਗ ਤੋਂ ਹੋਏਗੀ, ਉਹਦੇ ਸਾਰੇ ਨਵੇਂ ਮੁੰਡੇ ਪਾਏ ਜਾਣਗੇ। 1-2 ਮੁੰਡੇ ਤੁਸੀਂ ਉਹ ਜ਼ਰੂਰ ਪਾ ਲਓ ਜਿਹੜੇ ਯਾਨੀ ਕਿ ਤੁਹਾਡੀ ਇਨਿੰਗਸ ਨੂੰ ਬਿਲਡਅਪ ਕਰ ਸਕਣ। ਤੇ ਜਿਸ ਤਰ੍ਹਾਂ ਆਪਣਾ ਸਾਹਿਬਜ਼ਾਦਾ ਫਰਹਾਨ ਨੇ ਪਰਫਾਰਮੈਂਸ ਦਿੱਤੀ ਹੈਗੀ, ਉਹਨੂੰ T20 ਸਕਾਡ ਦਾ ਹਿੱਸਾ ਬਣਾਉਣਾ ਚਾਹੀਦਾ ਹੈਗਾ। ਤੇ ਸਾਹਿਬਜ਼ਾਦਾ ਫਰਹਾਨ ਦੀ ਮਿਸਾਲ ਸਾਡੇ ਸਾਹਮਣੇ ਹੈਗੀ ਆ ਕਿ ਸਾਹਿਬਜ਼ਾਦਾ ਫਰਹਾਨ ਨੇ ਡੋਮੈਸਟਿਕ 'ਚ ਬਹੁਤ ਜ਼ਿਆਦਾ ਮਾਰ ਖਾਈ ਹੈਗੀ ਆ। ਉਸੇ ਮਾਰ ਖਾਣ ਦੀ ਵਜ੍ਹਾ ਤੋਂ ਆਪਣਾ ਜਿਹੜੇ ਨੈਸ਼ਨਲ T20 ਹੋਏ ਉੱਥੇ ਉਹਨੇ ਬਿਹਤਰੀਨ ਪਰਫਾਰਮੈਂਸ ਦਿੱਤੀ। ਫਿਰ ਜਦੋਂ ਉਹਨੂੰ ਕੌਮੀ ਟੀਮ ਦੀ ਨੁਮਾਇੰਦਗੀ ਦਾ ਮੌਕਾ ਮਿਲਿਆ ਉਹਨੇ ਉਦੋਂ ਵੀ ਪਰਫਾਰਮ ਕੀਤਾ ਹੈਗਾ। ਤੇ ਹੁਣ ਵਕਤ ਆ ਕਿ ਸਾਨੂੰ ਅੱਛੇ ਸਟੈਪ ਲੈਣ ਦੀ ਲੋੜ ਹੈਗੀ ਤੇ ਬਹੁਤ ਜ਼ਿਆਦਾ ਸਾਨੂੰ ਅੱਛੇ ਬੋਲਡ ਸਟੈਪ ਲੈਣ ਦੀ ਲੋੜ ਹੈਗੀ ਆ। ਤੇ ਮੇਰੇ ਖਿਆਲ 'ਚ ਪਾਕਿਸਤਾਨ ਨੂੰ ਹੁਣ ਵਾਕਈ ਸਰਜਰੀ ਦੀ ਕਰਨ ਦੀ ਜ਼ਰੂਰਤ ਹੈਗੀ ਆ। ਤੇ ਉਮੀਦ ਕਰਦੇ ਹਾਂ ਅਸੀਂ ਕਿ PCB ਦੇ ਚੇਅਰਮੈਨ ਮੋਹਸਿਨ ਨਕवी ਟੀਮ ਦੀ ਸਰਜਰੀ ਕਰਨਗੇ, ਜ਼ਿੰਮੇਦਾਰਾਂ ਉਹਨਾਂ ਦਾ ਤਯਨ ਕਰਨਗੇ, ਉਹਨਾਂ ਦਾ ਨਾਮ ਬਕਾਇਦਾ ਅਨਾਊਂਸ ਕਰਨਗੇ ਕਿ ਇਹ ਲੋਕ ਨੇ ਜਿਹੜੀ ਅਸੀਂ ਹੁਣ ਤਬਦੀਲ ਕਰ ਰਹੇ ਹੈਗੇ, ਉਹਨਾਂ ਨੂੰ ਅਸੀਂ ਕਿਸੇ ਵੀ ਫਾਰਮੈਟ ਵਿੱਚ ਕਿਸੇ ਵੀ ਜਗ੍ਹਾ 'ਤੇ ਦੁਬਾਰਾ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ। ਤੇ ਮੇਰੇ ਖਿਆਲ ਹੁਣ ਚੁੱਕੇ ਅੱਗੋਂ T20 ਵਰਲਡ ਕੱਪ ਸਾਡਾ 2 ਸਾਲ ਬਾਅਦ ਆਉਣਾ ਹੈਗਾ। ਹੁਣ ਇਹ ਵਕਤ ਆ ਕਿ ਸਾਨੂੰ ਅੱਜ ਤੋਂ ਆਪਣੇ ਜ਼ੀਰੋ ਤੋਂ ਸਫ਼ਰ ਸ਼ੁਰੂ ਕਰਨਾ ਚਾਹੀਦਾ ਹੈਗਾ। ਨਵੇਂ ਮੁੰਡਿਆਂ ਨੂੰ ਪਾਓ, ਉਹਨਾਂ ਨੂੰ ਮੌਕਾ ਦਿਓ, ਭਰਪੂਰ ਸਪੋਰਟ ਕਰੋ। ਪਹਿਲੇ ਉਹਨਾਂ ਦਾ ਇੰਤਖਾਬ ਕਰੋ ਅੱਛੀ ਕੁਆਲਿਟੀ ਕ੍ਰਿਕਟ 'ਤੇ। ਸਿਰਫ ਸਟਰਾਈਕ ਰੇਟ ਨੂੰ ਚੱਕਰਾਂ 'ਚ ਨਾ ਪਾਇਆ ਜਾਵੇ, ਬਲਕਿ ਸਟਰਾਈਕ ਰੇਟ ਨਾਲ ਜਿਹੜੀ ਕ੍ਰਿਕਟ ਦੀ ਸਮਝ ਹੈਗੀ ਆ, ਮੈਚ ਦੀ ਜਿਹੜੀ ਸੂਰਤ ਹਾਲ 'ਚ ਪਰਫਾਰਮ ਕਰਨਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਜਦੋਂ ਤੱਕ ਗੇਮ ਅਵੇਅਰਨੈਸ ਨਹੀਂ ਆਏਗੀ ਉਦੋਂ ਤੱਕ ਜਿਹੜਾ ਸਾਡੀ ਕ੍ਰਿਕਟ ਦਾ ਮਿਆਰ ਹੈਗਾ ਉਹ ਬਿਹਤਰ ਨਹੀਂ ਹੋ ਸਕਦਾ ਹੈਗਾ। ਸਾਡੇ ਮੁੰਡਿਆਂ ਨੂੰ ਆਪਣੇ ਆਪ 'ਚ ਗੇਮ ਅਵੇਅਰਨੈਸ ਪੈਦਾ ਕਰਨ ਦੀ ਲੋੜ ਹੈਗੀ ਆ, ਆਪਣੀ ਖਾਮੀਆਂ ਨੂੰ ਐਡਰੈਸ ਕਰਨ ਦੀ ਲੋੜ ਹੈਗੀ ਆ। ਸਾਰੀਆਂ ਜ਼ਿੰਮੇਦਾਰੀਆਂ ਕ੍ਰਿਕਟ ਬੋਰਡ 'ਤੇ ਨਹੀਂ ਛੱਡਣੀਆਂ ਚਾਹੀਦੀਆਂ, ਮੁੰਡਿਆਂ ਨੂੰ ਕੁਝ ਆਪਣਾ ਵੀ ਕਰਨਾ ਚਾਹੀਦਾ ਹੈਗਾ। ਮੁੰਡਿਆਂ ਦਾ ਵੀ ਇਤਸਾਬ ਕਰਨ ਦੀ ਵਾਕਈ ਜ਼ਰੂਰਤ ਹੈਗੀ।
ਅੱਛਾ ਜੀ ਸਾਹਿਬ, ਕਪਤਾਨੀ ਵਾਸਤੇ ਫਖਰ ਜ਼ਮਾਨ ਤੇ ਸ਼ਾਦਾਬ ਖਾਨ ਦਾ ਨਾਂ ਸਾਹਮਣੇ ਆ ਰਿਹਾ। ਜੇ ਅਸੀਂ ਫਖਰ ਜ਼ਮਾਨ ਦੀ ਗੱਲ ਕਰੀਏ, ਤੁਹਾਨੂੰ ਪਤਾ ਲਾਹੌਰ ਟੈਂਡਰਸ ਤਰਫੋਂ ਉਹਨਾਂ ਨੂੰ ਕਪਤਾਨ ਬਣਾਇਆ ਗਿਆ ਸੀ, ਲੇਕਿਨ ਉਹ ਕਾਮਯਾਬ ਨਹੀਂ ਹੋਏ ਸੀਗੇ। ਜੇ ਅਸੀਂ ਸ਼ਾਦਾਬ ਖਾਨ ਦੀ ਗੱਲ ਕਰੀਏ, ਉਹਨਾਂ ਨੂੰ ਵੀ ਅਫਗਾਨਿਸਤਾਨ ਦੇ ਖਿਲਾਫ ਸੀਰੀਜ਼ ਵਿੱਚ ਕਪਤਾਨੀ ਦੀ ਜ਼ਿੰਮੇਵਾਰੀਆਂ ਦਿੱਤੀ ਗਈ ਸੀਗੀਆਂ, ਲੇਕਿਨ ਵਨ ਸਾਈਡਡ ਮੈਚ ਹੋਏ ਤੇ ਸਾਨੂੰ ਸ਼ਿਕਸਤ ਹੋਈ। ਤੇ ਹੁਣ ਤੁਸੀਂ ਕੀ ਕਹੋਗੇ? ਜੀ ਮੁਫਾਜ਼, ਬਿਲਕੁਲ ਹੁਣ ਕਪਤਾਨੀ ਦਾ ਬੜਾ ਸਵਾਲ ਹੈ ਕਿ ਸਾਡਾ ਹੁਣ ਕਪਤਾਨ ਕੌਣ ਹੋਏਗਾ। ਬਹੁਤ ਸਾਰੇ ਲੋਕ ਆਪਣੇ ਆਪਣੇ ਚੀਜ਼ਾਂ ਨੂੰ ਦੇਖ ਰਹੇ ਨੇ ਕਿ ਜੀ ਹੁਣ ਜਿਹੜੀ ਕਪਤਾਨ ਸ਼ਾਦਾਬ ਖਾਨ ਨੂੰ ਬਣਾ ਦਿਓ, ਫਖਰ ਜ਼ਮਾਨ ਨੂੰ ਬਣਾ ਦਿਓ, ਤੇ ਕੋਈ ਤਾਂ ਇਹ ਵੀ ਹੈ ਨੇ ਜਿਹੜੇ ਹੁਣ ਕਹਿ ਰਹੇ ਨੇ ਕਿ ਸਾਹਿਬਜ਼ਾਦਾ ਫਰਹਾਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈਗੀ ਹੈ। ਮੇਰੇ ਖਿਆਲ 'ਚ ਕਪਤਾਨ ਤਬਦੀਲ ਹੋਣਾ ਬਹੁਤ ਜ਼ਰੂਰੀ ਹੈਗਾ। ਸਲਮਾਨ ਅਲੀ ਆਗਾ ਨੂੰ ਜਗ੍ਹਾ 'ਤੇ ਨਵਾਂ ਕਪਤਾਨ ਆਉਣਾ ਚਾਹੀਦਾ ਹੈਗਾ। ਸਲਮਾਨ ਅਲੀ ਆਗਾ ਦਾ ਮਸ਼ਵਰਾ ਹੈਗਾ ਕਿ ਉਹ ਆਪਣੇ ਆਪ ਨੂੰ ਫੋਕਸ ਕਰਨ ਵਨਡੇ ਦੇ ਟੈਸਟ ਕ੍ਰਿਕਟ ਦੇ ਹਵਾਲੇ ਨਾਲ। ਠੀਕ ਆ ਕਿ ਉਹ ਇਸਲਾਮਾਬਾਦ ਵੱਲੋਂ ਖੇਡਦੇ ਨੇ PSL ਵਿੱਚ, ਉੱਥੇ ਉਹਨਾਂ ਨੂੰ ਖੇਡਣਾ ਚਾਹੀਦਾ ਹੈਗਾ। ਆਪਣੀ ਜਿਹੜੀ ਖਾਮੀਆਂ ਨੂੰ ਦੂਰ ਕਰਨ ਦਾ ਉਹਨਾਂ ਨੂੰ ਮੌਕਾ ਮਿਲੇਗਾ। ਉਹਨਾਂ ਦੀ ਦਰਵਾਜ਼ੇ ਬੰਦ ਨਹੀਂ ਕੀਤੇ ਜਾ ਸਕਦੇ T20 ਫਾਰਮੈਟ ਦੇ। ਅਗਰ ਅੱਛਾ ਪਰਫਾਰਮ ਕਰਦੇ ਨੇ, ਆਪਣੀ ਸਟ੍ਰਾਈਕ ਰੇਟ, ਆਪਣੀਆਂ ਬੈਟਿੰਗ ਦੇ ਨਾਲ ਬੋਲਿੰਗ ਬਿਹਤਰ ਕਰਦੇ ਨੇ, ਤੇ ਮੇਰੇ ਖਿਆਲ 'ਚ ਅੱਛੀ ਚੁਆਇਸ ਆਉਣ ਵਾਲੇ ਦਿਨਾਂ 'ਚ ਹੋ ਸਕਦੇ ਨੇ। ਲੇਕਿਨ ਇਸ ਵੇਲੇ ਤਾਂ ਬਿਲਕੁਲ ਨਹੀਂ ਹੈਗੇ ਨੇ T20 ਫਾਰਮੈਟ 'ਤੇ, ਬਿਲਕੁਲ ਫਿੱਟ ਨਹੀਂ ਹੁੰਦੇ ਨੇ। ਤੇ ਕਪਤਾਨ ਦੇ ਹਵਾਲੇ ਨਾਲ ਇਹ ਹੁਣ ਸਾਡੇ ਕੋਲ ਕਿਉਂਕਿ T20 ਦੇ ਕੋਈ ਮੈਚਸ ਵੀ ਨਹੀਂ ਛੇਤੀ ਆ ਰਹੇ, ਤੇ ਸਾਡੇ ਲਈ ਦੋ ਮੌਕੇ ਨੇ ਸਾਡੇ ਕੋਲ ਆਪਣੇ ਨਵਾਂ ਕਪਤਾਨ ਦੀ ਤਲਾਸ਼ ਕਰਨ ਦੇ ਹਵਾਲੇ ਨਾਲ। ਇੱਕ T20 ਜਿਹੜਾ ਨੈਸ਼ਨਲ ਹੋ ਰਿਹਾ ਪਿਸ਼ਾਵਰ ਵਿੱਚ, ਤੇ ਨਾਲ PSL ਦਾ ਮੇਲਾ ਸੱਜ ਰਿਹਾ ਹੈਗਾ ਸਾਡਾ 26 ਮਾਰਚ ਤੋਂ। ਅੱਲਾ ਕਰੇ ਕਿ ਦੋਨੋਂ ਜਿਹੜੇ ਟੂਰਨਾਮੈਂਟ ਹੈ ਨੇ ਖੈਰ ਖੂਬੀ ਨਾਲ ਉੱਥੇ ਸਾਡੇ ਪਾਕਿਸਤਾਨ 'ਚ ਹੋਣ। ਇਹਨਾਂ 'ਚ ਗੈਰ ਮੁਲਕੀ ਖਿਲਾੜੀ ਵੀ ਆ ਕੇ ਖੇਡਣ, ਸਾਡੇ ਖਿਲਾੜੀਆਂ ਨੂੰ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲੇ। ਤੇ ਇਸ ਫਾਰਮੈਟ ਨੂੰ ਸਿਰਫ ਇਸ ਨਜ਼ਰ ਨਾਲ ਵੇਖਿਆ ਜਾਏ ਕਿ ਜਿਹੜਾ ਕਪਤਾਨੀ ਕੌਣ ਅੱਛੀ ਕਰਦਾ ਹੈਗਾ। ਕਪਤਾਨੀ ਦਾ ਮਿਆਰ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਜੀ ਕੋਚ ਉਹਨੂੰ ਪਸੰਦ ਕਰਦਾ ਹੈਗਾ, ਕੋਚ ਦਾ ਫੇਵਰੇਟ ਹੈਗਾ ਤਾਂ ਉਹਨੂੰ ਕਪਤਾਨ ਤੁਸੀਂ ਆਪਣਾ ਟੀਮ ਦਾ ਬਣਾ ਦਿਓ। ਕਪਤਾਨੀ ਦੀ ਜ਼ਰੂਰੀ ਹੋਣਾ ਚਾਹੀਦਾ ਕਿ ਜਿਹਦੇ 'ਚ ਗੇਮ ਅਵੇਅਰਨੈਸ ਹੋਵੇ। ਸਿਰਫ ਇਹ ਨਹੀਂ ਸੋਚਣਾ ਚਾਹੀਦਾ ਕਿ ਅੱਜ ਕੱਲ੍ਹ ਅੱਛੇ ਰਨਸ ਕਰ ਰਿਹਾ ਸਾਹਿਬਜ਼ਾਦਾ ਫਰਹਾਨ ਅਗਰ ਅੱਛਾ ਖੇਡ ਰਿਹਾ ਤਾਂ ਉਹਨੂੰ ਕਪਤਾਨ ਬਣਾ ਦਿਓ। ਮੈਂ ਕਹਿੰਦਾ ਕਿ ਇਹ ਵੀ ਗਲਤ ਹੈਗਾ। ਹਾਂ, ਅਗਰ ਸਾਹਿਬਜ਼ਾਦਾ ਫਰਹਾਨ 'ਚ ਇਹ ਕੁਆਲਿਟੀ ਹੈ, ਉਹਨੇ ਡੋਮੈਸਟਿਕ ਵਿੱਚ ਮੈਚਾਂ 'ਚ ਪਰਫਾਰਮ ਕੀਤਾ, ਉਹਦੇ ਨਾਲ ਨਾਲ ਉਹਨੇ ਕਪਤਾਨੀ ਕੀਤੀ ਹੈਗੀ, ਉਹਨੂੰ ਮੌਕਾ ਮਿਲਦਾ ਹੈਗਾ। ਉਹਦੇ 'ਚ ਮੈਚ ਕੰਡੀਸ਼ਨ ਦੇ ਹਿਸਾਬ ਨਾਲ ਆਪਣੇ ਆਪ ਨੂੰ ਡਿਸੀਜ਼ਨ ਲੈਣ ਦਾ ਉਹਦੇ 'ਚ ਪਾਵਰ ਹੈਗੀ ਆ, ਉਹਦੀ ਜ਼ਿਹਨੀ ਪੁਖਤਗੀ ਜ਼ਿਆਦਾ ਹੈਗੀ ਬਾਕੀਆਂ ਨਾਲੋਂ। ਉਹਦੇ 'ਚ ਪਹਿਲੇ ਵੀ ਜ਼ਿਕਰ ਅਸੀਂ ਕੀਤਾ ਕਿ ਗੇਮ ਅਵੇਅਰਨੈਸ ਜ਼ਿਆਦਾ ਹੈਗੀ ਆ। ਅਤੇ ਮੇਰੇ ਖਿਆਲ 'ਚ ਇਹ ਚੀਜ਼ਾਂ ਜਿਹੜਾ ਕਪਤਾਨ ਸਾਨੂੰ ਬਣਾਉਣਾ ਚਾਹੀਦਾ, ਉਹਦੇ ਲਈ ਇਹ ਚੀਜ਼ਾਂ ਜ਼ਰੂਰੀ ਨੇ। ਗੇਮ ਅਵੇਅਰਨੈਸ, ਅੱਛੇ ਡਿਸੀਜ਼ਨ, ਵਕਤੀ ਡਿਸੀਜ਼ਨ, ਅਤੇ ਆਪਣੇ ਆਪ ਨੂੰ ਜ਼ਿਹਨੀ ਪੁਖਤਗੀ। ਕਿਉਂਕਿ ਜਦੋਂ ਪ੍ਰੈਸ਼ਰ ਗੇਮ ਆਉਂਦੀ ਹੈਗੀ ਹੈ ਉਦੋਂ ਨਾ ਸਿਰਫ ਖਿਲਾੜੀ ਐਕਸਪੋਜ਼ ਹੁੰਦੇ ਨੇ ਬਲਕਿ ਕਪਤਾਨ ਵੀ ਐਕਸਪੋਜ਼ ਹੁੰਦਾ ਹੈਗਾ। ਕਿ ਜਿਸ ਤਰ੍ਹਾਂ ਕਿ ਇੰਡੀਆ ਨਾਲ ਮੈਚ ਸੀ ਜਾਂ ਜਿਹੜੇ ਸਾਡੇ ਬਾਕੀ ਮੈਚ ਸ਼੍ਰੀਲੰਕਾ ਦੀ ਮੈਚ ਦੀ ਮਿਸਾਲ ਤੁਸੀਂ ਲੈ ਲਓ, ਉੱਥੇ ਆਪਣੇ ਗਲਤ ਫੈਸਲਿਆਂ ਦੀ ਵਜ੍ਹਾ ਤੋਂ ਸਲਮਾਨ ਅਲੀ ਆਗਾ ਐਕਸਪੋਜ਼ ਹੋਏ ਨੇ। ਫੀਲਡ ਪਲੇਸਿੰਗ, ਬਾਲਾਂ ਦਾ ਬਰਵਕਤ ਇਸਤੇਮਾਲ ਨਾ ਕਰਨਾ, ਬੈਟਰ ਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਨਾ ਬੈਟਿੰਗ ਲਈ ਭੇਜਣਾ, ਅਤੇ ਜੋ ਪਹਿਲੇ ਤੋਂ ਤੈਅ ਸੀ ਚੀਜ਼ਾਂ ਕਪਤਾਨ ਦੇ ਨਾਲ, ਕੋਚ ਦੇ ਨਾਲ, ਉਹ ਚੀਜ਼ਾਂ ਦੇ ਮੁਤਾਬਕ ਫਿਰ ਅੱਗੇ ਸਾਨੂੰ ਰਿਜ਼ਲਟ ਪੂਰੇ ਆਏ ਨੇ। ਅਤੇ ਸਾਡੇ ਲਈ ਹੁਣ ਬੜਾ ਕ੍ਰੂਸ਼ਲ ਇੱਕ ਮੌਕੇ ਨੇ ਪਾਕਿਸਤਾਨ ਦੀ ਟੀਮ ਦੇ ਹਵਾਲੇ ਨਾਲ। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਸੋਚ ਸਮਝ ਕੇ ਸਾਰੀ ਚੀਜ਼ਾਂ ਕਰਨ ਦੀ ਲੋੜ ਹੈਗੀ ਆ। 2 ਸਾਲ ਦਾ ਕਮ ਸੇ ਕਮ ਜ਼ਿਹਨ 'ਚ ਰੱਖਣ, ਉਹਦੇ ਮੁਤਾਬਕ ਜਿਹੜਾ ਕਪਤਾਨ ਉਹਦਾ ਇੰਤਖਾਬ ਕਰਨ। ਅਤੇ ਮੇਰੇ ਖਿਆਲ 'ਚ ਪਾਕਿਸਤਾਨ 'ਚ ਬੜਾ ਅੱਛਾ ਟੈਲੈਂਟ ਮੌਜੂਦ ਨੇ। PSL 'ਚ ਸਾਨੂੰ ਬਹੁਤ ਸਾਰੀ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ। ਵੇਟ ਐਂਡ ਸੀ ਦੀ ਪਾਲਿਸੀ ਬਣਾਉਣ, ਅਜੇ ਇੰਨੀ ਛੇਤੀ ਕਰਨ ਦੀ ਲੋੜ ਨਹੀਂ ਹੈਗੀ ਆ। ਸਿਰਫ ਆਪਣਾ ਫਰੇਮ ਆਫ ਮਾਈਂਡ ਜਿਹੜਾ ਹੈਗਾ ਉਹਨੂੰ ਪੁਖਤਾ ਕਰ ਲੈਣ, ਕਿ ਪਲਾਨ ਕਰ ਲੈਣ ਕਿ ਅਸੀਂ ਇਹ ਚੀਜ਼ਾਂ ਕਰਨ 'ਚ ਸਾਡੇ ਲਈ ਬਿਹਤਰੀ ਹੈਗੀ ਆ। ਡਿਸੀਜ਼ਨ ਮੇਕਰ ਉਹ ਨੇ, ਫੈਸਲਾ ਤੁਸੀਂ ਜਾਂ ਮੈਂ ਨਹੀਂ ਕਰਨਾ ਹੈਗਾ, ਨਹੀਂ ਨਾ ਵੇਖਣ ਵਾਲਿਆਂ ਨੇ ਕਰਨਾ ਹੈਗਾ। ਅਸੀਂ ਤਾਂ ਸਿਰਫ ਆਪਣੀ ਰਾਏ ਦੇ ਸਕਦੇ ਹੈਗੇ ਹਾਂ, ਕਿਉਂਕਿ ਸਾਰੇ ਅਸੀਂ ਪਾਕਿਸਤਾਨ ਦੀ ਕ੍ਰਿਕਟ ਨਾਲ ਪਿਆਰ ਕਰਦੇ ਹਾਂ। ਤਾਂ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੀ ਟੀਮ ਹਰ ਮੈਚ ਵਿੱਚ ਅੱਛਾ ਪਰਫਾਰਮ ਕਰੇ। ਅਤੇ ਜਿਸ ਤਰ੍ਹਾਂ ਦੀ ਸਾਨੂੰ ਸੁਬਕੀ ਦੇ ਸਾਹਮਣਾ ਆਇਆ T20 ਵਰਲਡ ਕੱਪ 'ਚ ਹੋਇਆ, ਅਸੀਂ ਸਾਰੇ ਦੁਆਗੋ ਹਾਂ ਕਿ ਅੱਛੇ ਫੈਸਲੇ ਕੀਤੇ ਜਾਣ ਅਤੇ ਪਾਕਿਸਤਾਨ ਟੀਮ ਜਿਹੜਾ ਕੋ T20 ਵਰਲਡ ਕੱਪ ਆਏਗਾ 2 ਸਾਲ ਬਾਅਦ, ਉਹਦੇ 'ਚ ਫਾਈਨਲ ਜ਼ਰੂਰ ਖੇਡੇ। ਬਿਲਕੁਲ ਜੀ, ਸਾਡੇ ਨਾਲ ਜ਼ੁਲਫਕਾਰ ਬੇਗ ਸਾਹਿਬ ਮੌਜੂਦ ਨੇ। ਬੇਗ ਸਾਹਿਬ, ਇਹ ਦੱਸੋ ਹੁਣ ਕਿਹੜਾ ਖਿਲਾੜੀ ਅੱਗੇ ਆ ਰਿਹਾ, ਕਿਹਦਾ ਨਾਂ ਕਪਤਾਨੀ ਵਾਸਤੇ ਆ ਰਿਹਾ? ਕਿਉਂ ਤੁਹਾਨੂੰ ਲੱਗਦਾ ਹੈ ਕੋਈ ਪਲੇਇੰਗ 11 ਵਿੱਚ ਇਵੇਂ ਦਾ ਖਿਲਾੜੀ ਹੈ ਜਿਹੜਾ ਡਿਜ਼ਰਵ ਕਰਦਾ, ਕਿਉਂਕਿ ਪਰਫਾਰਮੈਂਸ ਤੁਹਾਡੇ ਸਾਹਮਣੇ ਹੈ ਵਰਲਡ ਕੱਪ ਵਿੱਚ? ਇਹ ਸਾਰੀ ਜਿਹੜੀ ਸਿਆਸਤ ਹੈ, ਸ਼ਹਿਨਸ਼ਾਹ ਅਫਰੀਦੀ, ਸ਼ਾਦਾਬ ਖਾਨ, ਇਸ ਲੈਵਲ ਜਿਹੜੇ ਸੀਨੀਅਰ ਪਲੇਅਰ ਨੇ ਜਿਹਨੂੰ ਕਾਫੀ ਅਰਸੇ ਤੋਂ ਕ੍ਰਿਕਟ ਨਾਲ ਚਮੁੱਟੇ ਹੋਏ ਨੇ, ਅਤੇ ਇਹਨਾਂ ਨੇ ਕਾਫੀ ਇੰਨੀ ਪੋਲੀਟਿਕਸ ਦੀ ਵਜ੍ਹਾ ਨਾਲ, ਕਿਉਂਕਿ ਦੋਨੋਂ ਬੜੇ ਸਿਫਾਰਸ਼ੀ ਨੇ। ਇੱਕ ਸ਼ਾਹਿਦ ਖਾਨ ਸ਼ਾਹ ਅਫਰੀਦੀ ਨਾਲ ਸਿਫਾਰਸ਼ੀ ਹੈ ਸ਼ਹਿਨਸ਼ਾਹ, ਅਤੇ ਦੂਜਾ ਜਿਹੜਾ ਸ਼ਾਦਾਬ ਖਾਨ ਉਹ ਉਸਦਾ ਸਿਫਾਰਸ਼ੀ ਹੈ ਸਕਲੈਨ ਮੁਸ਼ਤਾਕ ਨਾਲ। ਅਤੇ ਤੁਸੀਂ ਇਹਨਾਂ ਦੋਵਾਂ ਨਾਲ ਕ੍ਰਿਕਟਿੰਗ ਕੈਰੀਅਰ ਵੀ ਦੇਖ ਸਕਦੇ ਹੋ, ਇਹਨਾਂ ਦੋਵਾਂ ਨਾਲ ਜਿਹੜੇ ਜਿਨ੍ਹਾਂ ਦੇ ਦਾਮਾਦ ਹਨ।
ਤੇ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਨਾ ਲੌਂਗ ਟਰਮ ਪਲੈਨਿੰਗ ਤਿਆਰ ਕਰਨੀ ਹੋਏਗੀ ਇਸ ਮੈਚਾਂ ਵਾਸਤੇ। ਜਿਹੜੇ ਮੁਸਤਕਬਲ ਜਿਹੜੀਆਂ ਸੀਰੀਜ਼ ਆ ਰਹੀਆਂ ਨੇ ਉਹਨਾਂ ਵਾਸਤੇ ਇੱਕ ਅੱਛੀ ਟੀਮ ਤਿਆਰ ਕਰਨੀ ਪਏਗੀ। ਔਰ ਜਿਹੜੇ ਵੈਟਰਨ ਪਲੇਅਰ ਨੇ, ਹੁਣ ਸ਼ਾਹੀਨ ਸ਼ਾਹ ਅਫਰੀਦੀ ਇਤਨੀ ਉਸਦੀ ਬॉलिंग ਵਿੱਚ ਫਾਸਟ ਬਾਲਰ ਹੈ ਤੇ ਉਸਦੀ ਬਾਲ ਜਿਹੜੀ ਹੈ ਵਿਕਟਾਂ ਤੱਕ नहीं पहुंचती। तो ये सारे क्वेश्चन मार्क ने, सारी दुनिया इन्हें तो क्रिटिसाइज कर रही है। लेकिन पाकिस्तान के अंदर क्योंकि सिफारिश कल्चर बहुत ज़्यादा परवान चढ़ गया है, जिसकी बुनियाद पर खिलाड़ियों को मौके भी दिते जाते हैं। लेकिन बदकिस्मती है पाकिस्तान क्रिकेट नहीं कि ये प्लेयर पाकिस्तान की जान नहीं छोड़ रहे। लेकिन इस ना एक लॉन्ग टर्म प्लान ना जिस तक असं प्रोग्राम अंदर जिक्र करते रहते हैं कि पाकिस्तान क्रिकेट बोर्ड को चाहिए बॉलिंग ट्रैक ਨੂੰ ਬਿਹਤਰ ਕਰਨ ਔਰ ਬੈਟਸਮੈਨਾਂ ਵਾਸਤੇ ਵੀ ਇੱਕ ਅੱਛਾ ਪਲੇਅਰ ਪੂਲ ਤਿਆਰ ਕਰਨ। ਔਰ ਜਿਹੜੇ ਡੋਮੈਸਟਿਕ ਜਿਹਨਾਂ ਖਿਲਾੜੀਆਂ ਨੇ ਅੱਛੀ ਪਰਫਾਰਮੈਂਸ ਦਿੱਤੀ ਹੈ ਉਹਨਾਂ ਨੂੰ ਟੀਮ ਵਿੱਚ ਮੌਕਾ ਦਿੱਤਾ ਜਾਏ, ਕਿਉਂਕਿ ਜਦੋਂ ਲੜਕਾ ਟੀਮ ਵਿੱਚ ਸ਼ਾਮਿਲ ਹੁੰਦਾ ਤਾਂ ਆਪਣਾ ਆਲ ਆਊਟ ਦੇਣੇ ਦੀ ਕੋਸ਼ਿਸ਼ ਕਰਦਾ ਹੈ। ਟੀਮ ਨੇ ਜਿਤਨੇ ਵੀ ਆਪਣਾ ਕਿਰਦਾਰ ਅਦਾ ਕਰਨਾ ਔਰ ਬੈਸਟ ਜਿਹੜੀ ਇਹਨੇ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਹਵਾਲੇ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਚਾਹੀਦਾ ਕਿ ਐਸਾ ਪਲਾਨ ਤਿਆਰ ਕਰੇ ਜਿਸ ਦੇ ਤਹਿਤ ਪਾਕਿਸਤਾਨ ਨੇ ਜਿਹੜੀ ਕ੍ਰਿਕਟ ਹੈ ਉਹ ਫਰੋਗ ਪਾਏ ਔਰ ਜਿਹੜੇ ਅੱਗੇ ਜਿਹੜੇ ਮੈਗਾ ਇਵੈਂਟਸ ਹਨ ਉਹਨਾਂ ਵਾਸਤੇ ਇੱਕ ਮਜ਼ਬੂਤ ਟੀਮ ਤਸ਼ਕੀਲ ਦਿੱਤੀ ਜਾਵੇ ਤਾਂ ਕਿ ਪਾਕਿਸਤਾਨੀ ਜਿਹੜੇ ਖਿਲਾੜੀ ਹਨ ਉਹ ਜਿੱਤ 'ਚ ਆਪਣਾ ਕਿਰਦਾਰ ਅਦਾ ਕਰਨ। ਜੀ।